ਤੇ ਰਾਣਾ ਸਾਹਿਬ ਦਾ ਰੋਲ ਹੈਗਾ ਵਿੱਚ? ਹਾਂਜੀ ਹੈਗਾ ਜੀ। ਕੀ ਰੋਲ ਆ? ਰਾਣਾ ਸਾਹਿਬ ਨੂੰ ਹੀਰੋ ਮਾਰ ਦਿੰਦਾ ਐਂਡ ਤੇ। ਹੀਰੋ ਤੁਹਾਨੂੰ ਲੱਗ ਗਿਆ ਹੋਣਾ ਪਤਾ ਕੌਣ ਆ। ਹੀਰੋ ਮੈਂ ਆ। ਅੱਛਾ ਹਾਂਜੀ ਤੂੰ ਮਾਰ ਦੇਣਾ ਰਾਣੇ ਨੂੰ? ਅੱਛਾ ਫਿਰ ਅਗਲਾ ਸੀਨ ਇਹ ਹੋਣਾ। ਹਾਂਜੀ ਸਭ ਤੋਂ ਪਹਿਲਾਂ ਤੇ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। 15 ਦਸੰਬਰ ਦੀ ਗੁੱਡ ਮਾਰਨਿੰਗ ਦੇ ਨਾਲ ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜਨਾਬ। ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਵਲੌਗ ਦੇ ਨਾਲ ਜੁੜੇ ਰਹੋ ਜੀ, ਵਲੌਗ ਪੂਰਾ ਦੇਖਿਓ, ਸਬਸਕ੍ਰਾਈਬ ਵੀ ਕਰਿਆ ਕਰੋ, ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਜੀ। ਮੈਂ ਜੀ ਅੱਜ ਸਵੇਰ ਮੌਜੂਦ ਹਾਂ ਇੱਥੇ ਆਪਣੇ ਡੇਰੇ ਤੇ। ਉਹਦੀ ਵਜ੍ਹਾ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬਸ਼ੀਰ ਨੇ ਕਿਹਾ ਸੀਗਾ ਵੀ ਉਹਨੇ ਜਾਣਾ ਸੀਗਾ ਜੀ ਫੌਤਗੀ ਤੇ, ਉਹ ਚਲ ਗਿਆ ਜੀ ਸਾਹੀਵਾਲ। ਤੇ ਮੈਂ ਜੀ ਤੜਕੇ ਉੱਠਿਆ, ਇਹ ਰੱਬ ਦਾ ਨਾਂ ਜਪਿਆ ਜੀ, ਇੱਥੇ ਡੇਰੇ ਪਹੁੰਚਿਆ, ਡੰਗਰ ਪਸ਼ੂ ਬਾਹਰ ਕੱਢੇ, ਪੱਠੇ ਪਾਏ, ਉਸ ਤੋਂ ਬਾਅਦ ਜੀ ਧਾਰਾਂ ਕੱਢੀਆਂ। ਧਾਰਾਂ ਕੱਢਣ ਤੋਂ ਬਾਅਦ ਮੌਸਮ ਨੂੰ ਮੈਂ ਦੇਖਿਆ ਖਲੋ ਕੇ। ਪਹਿਲਾਂ ਤਾਂ ਮੈਂ ਕਿਹਾ ਵੀ ਜਲਦੀ ਆਪਣਾ ਕੰਮ ਨਿਬੇੜ ਲਵੇ ਨਾ ਬੰਦਾ, ਤੇ ਕੰਮ ਨਿਬੇੜਨ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਇਹ ਇੱਥੋਂ ਤੁਹਾਨੂੰ ਨਾ ਪਸ਼ੂ ਨਜ਼ਰ ਨਹੀਂ ਆਉਂਦੇ ਹੋਣੇ ਉਹ ਡੇਰੇ ਦੇ ਵਿੱਚ। ਹਾਲਾਂਕਿ ਇਹ ਦੇਖੋ ਵੀ ਇੰਨੀ ਧੁੰਦ ਅੱਜ ਹੈ, ਤੇ ਇੰਜ ਲੱਗਦਾ ਵੀ ਆ ਪਿੱਪਲ ਦੇ ਥੱਲੇ ਖਲੋ ਕੇ ਤਾਂ ਇੰਜ ਲੱਗਦਾ ਵੀ ਜਿਵੇਂ ਮੀਂਹ ਵਰਦਾ ਪਿਆ। ਤੁਸੀਂ ਇਹ ਦੇਖੋ, ਆਵਾਜ਼ ਸੁਣਿਓ ਗੌਰ ਨਾਲ ਜਰਾ। ਪਤਾ ਨਹੀਂ ਕੈਮਰੇ ਨੇ ਇਹ ਆਵਾਜ਼ ਰਿਕਾਰਡ ਕੀਤੀ ਹੋਣੀ ਹੈ ਕਿ ਨਹੀਂ ਕੀਤੀ ਹੋਣੀ, ਲੇਕਿਨ ਇੰਜ ਵੀ ਟਿਪ ਲੱਗੀ ਹੋਈ ਆ। ਇਹ ਪਿੱਪਲੇ ਥੱਲੇ ਤਾਂ ਇੰਜ ਲੱਗਦਾ ਜਿਵੇਂ ਮੀਂਹ ਪੈਂਦਾ ਪਿਆ। ਤੇ ਮੈਂ ਧਾਰਾਂ ਕੱਢ ਲਈਆਂ ਜੀ, ਤੇ ਹੁਣ ਮੈਂ ਘਰੇ ਜਾਣਾ ਦੁਬਾਰਾ ਫੇਰ। ਵੀ ਘਰ ਸਾਨੂੰ ਪਤਾ ਹੀ ਆ ਵੀ ਦੁੱਧ ਦੀ ਲੋੜ ਹੁੰਦੀ ਆ ਚਾਹ ਵਾਸਤੇ ਹੈ। ਨਿਆਣਿਆਂ ਨੇ ਸਕੂਲੇ ਜਾਣਾ, ਉਹਨਾਂ ਨੂੰ ਵੀ ਸਕੂਲੇ ਛੱਡਣਾ ਜਾ ਕੇ। ਤੇ ਮੈਂ ਕਿਹਾ ਵੀ ਅੱਜ ਦਾ ਵਲੌਗ ਨਾ ਤੜਕੇ ਸ਼ੁਰੂ ਕਰਦੇ ਆਂ, ਤੇ ਸਾਰੀ ਦਿਹਾੜੀ ਜੋ ਵੀ ਹੋਇਆ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ। ਤੇ ਚਲੀਏ। ਲਓ ਜੀ ਮੈਂ ਪਹੁੰਚ ਗਿਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ। ਇੱਕ ਵਾਰੀ ਘਰੇ ਗਿਆ ਸੀ, ਫਿਰ ਇੱਥੇ ਆ ਗਿਆ। ਮੈਂ ਕਿਹਾ ਉਹਨਾਂ ਨਾਲ ਕੋਈ ਸਲਾਮ ਦੁਆ ਕਰ ਲਈਏ, ਕੱਲ ਵੀ ਕੋਈ ਨਹੀਂ ਆਏ ਹੈਗੇ। ਰਾਣਾ ਸਾਹਿਬ अस्सलाम वालेकुम। ਵਾਲੇਕੁਮ ਸਲਾਮ, ਕੀ ਹਾਲ ਹੈ? ਹੋਰ ਜੀ ਕੀ ਹਾਲ ਚਾਲ ਜਨਾਬ? ਰਾਣਾ ਅਬਦੁਲਵੀਰ ਸਾਹਿਬ ਕੀ ਹਾਲ ਆ ਭਾਈ ਜੀ? ਹਾਂ ਜੀ ਦੁਆਵਾਂ ਅਲਹਮਦੁਲਿਲਾ ਠੀਕ। ਪੱਠਾ ਛੱਠਾ ਤੁਹਾਡਾ ਕਿੱਦਾਂ ਦਾ ਜਾ ਰਿਹਾ? ਮਾਸ਼ਾਅੱਲਾ ਜੀ ਮਾਸ਼ਾਅੱਲਾ ਠੀਕ ਚੱਲ ਰਿਹਾ ਜੀ, ਸ਼ੁਕਰ ਅੱਲਾਹ ਦਾ। ਪੱਠੇ ਵਾਲੇ ਤਾਂ ਇੱਕ ਵਾਰੀ ਜਨਾਬ ਜੀ ਪੂਰੇ ਫਸੇ ਪਏ ਆ ਜੀ, ਪੈਸਿਆਂ 'ਚ ਵੀ ਤੇ ਇੱਟਾਂ 'ਚ ਵੀ। ਹਾਂ ਲੋਕਾਂ ਦੀ ਇੱਟਾਂ ਵੀ ਦੇਣੀਆਂ ਜੀ। ਅੱਛਾ ਹਾਂ ਉਹ ਵੀ ਪਿੱਛੇ ਦੇ ਜੀ। ਪਹਿਲਾਂ ਹੁੰਦਾ ਸੀ ਇੱਟ ਪਈ ਹੁੰਦੀ ਸੀ, ਐਤਕੀ ਇਹਨਾਂ ਕੋਲ ਨਾ ਲੋਕਾਂ ਦੇ ਪੈਸੇ ਪਏ ਆ। ਉਹ ਜੀ ਰਾਣਾ ਸਾਹਿਬ ਸੁਣਾਓ। ਬਸ ਬਿਜਲੀ ਹੁਣ ਆਈ ਆ, ਬਿਜਲੀ ਗਈ ਹੋਈ ਸੀ। ਹਾਂ ਮੌਸਮ ਤਾਂ ਰਾਣਾ ਸਾਹਿਬ ਜਿਹੜਾ ਕੱਲ ਆ ਗੇਟ ਲਾ ਗਏ ਆ ਮਿਸਤਰੀ, ਤੇ ਅੱਜ ਮੈਂ ਤਾਂ ਹਲੇ ਤੱਕ ਉਹਨਾਂ ਦੇ ਇੰਤਜ਼ਾਰ 'ਚ ਬੈਠਾ ਸੀ। ਅੱਛਾ ਤੇ ਬਲਕਿ ਅੱਜ ਔਖੀ ਗੱਲ ਆ ਜੀ, ਆਣਗੇ ਮੇਰੇ ਖਿਆਲ ਨਹੀਂ ਹੁਣ ਨਹੀਂ ਲੱਗਦਾ। ਦੇ ਨਾਲ ਇੱਕ ਆਪਣੇ ਏਰੀਆ 'ਚ ਸਾਰੇ ਬਿਜਲੀ ਵੀ ਜਿਹੜੀ ਹੈ ਨਾ, ਹਾਂ ਇੱਕ ਇਹ ਵੀ ਫੈਕਟਰ ਹੋ ਸਕਦਾ ਵਾ। ਰਾਣਾ ਸਾਹਿਬ ਗੇਟ ਤੁਸੀਂ ਲਾਣ ਤੇ ਲੱਗੇ ਆ, ਹਾਂ ਜੇ ਹੁਣ ਨਾਲ ਲੱਗਦੇ ਹੀ ਤੁਸੀਂ ਭਲਾ ਇਹਦੇ ਨਾਲ ਇੱਥੇ ਦੋ ਸਰੀਏ, ਇੱਥੇ ਦੋ ਇੱਥੇ ਬਾਅਦ ਚ ਲਵਾ ਲਾਂਗੇ, ਹੈਂ ਬਾਅਦ ਚ ਵੈਲਡ ਕਰਾ ਕੇ ਲਾ ਲਾਂਗੇ। ਆਹੋ ਇੱਥੋਂ ਬਲਕਿ ਵੈਲਡ ਵਾਲਾ ਨਾਲ ਹੀ ਹੁਣ ਤਾਂ ਲੈ ਜਾਂਦਾ ਆ। ਉਹ ਲਿਆ ਕੇ ਨਾ ਇਸ ਤਰ੍ਹਾਂ ਚੌਕਟਾ ਜਿਹੜਾ ਨਾ ਉਹ ਬਣਵਾ ਲਾਂਗੇ। ਬਲਕਿ ਉਹ ਮੋਟੇ ਜ਼ਰਾ ਨੇ, ਇਹ ਬਹੁਤ ਬਰੀਕ ਜੇ ਸੀ ਜ਼ਰਾ ਮੋਟੇ ਜਿਹੜੇ ਆ ਨਾ ਸਰੀਏ। ਹਾਂ ਕਿਉਂਕਿ ਇੱਥੋਂ ਲੰਘ ਸਕਦਾ ਹੈ। ਮੋਟੇ ਲਵਾ ਲਾਂਗੇ ਜਿਹੜਾ। ਰਾਣਾ ਸਾਹਿਬ ਚਲੀਏ ਅੰਜਮ ਸਰੋਇਆ ਸਾਹਿਬ ਦੇ ਡੇਰੇ ਅੱਜ ਚੱਲਦੇ ਹੈ। ਆ ਚੱਲਦੇ ਆ। ਡੰਗਰ ਤਾਂ ਹੁਣ ਅੱਜ ਇੱਥੇ ਅੰਦਰ ਹੀ ਰਹਿਣੇ ਆ,
ਹਾਂ ਹਾਂ ਠੰਡ ਹੈ। ਹਾਂ ਤੇ ਚਲੋ ਚੱਲਦੇ ਆ। ਇੱਟਾਂ ਵੀ ਸ਼ਾਮੀ ਕੁਝ ਹੋਰ ਆ ਗਈਆਂ ਵਾ। ਹੂੰ ਬੰਦਾ ਕਹਿ ਰਿਹਾ ਜੀ ਇੱਕ ਦੋਮ ਲਾ ਰਹੇ ਆ। ਹਾਂ ਉਹ ਤੇ ਕਮੈਂਟ ਹਾਂ ਆਇਆ ਕਮੈਂਟ ਤੇ ਉਹ ਪਰ ਘਰ ਵਾਲੇ ਜਿਹੜੇ ਹੁੰਦੇ ਆ ਨਾ ਹੂੰ ਉਹ ਫਿਰ ਚੀਜ਼ਾਂ ਇਸ ਤਰ੍ਹਾਂ ਹੀ ਹੁੰਦੀਆਂ ਨਾ ਜਿਹੜਾ ਵੀ ਅਵੇਲੇਬਲ ਹੋਵੇ। ਹੂੰ ਤੇ ਇਹ ਅਵੇਲੇਬਲ ਹੈ ਆ ਲੱਗਦੀਆਂ ਨਾਲੇ ਡੇਰੇ ਦਾ ਹੈ ਕੰਮ ਅੱਛਾ ਵਾ। ਆਹੋ ਠੀਕ ਆ ਜੀ ਬਿਹਤਰੀਨ ਆ। ਨਾਲੇ ਜੀ ਜਿਹਦੀ ਜੋ ਮਰਜ਼ੀ ਆ ਉਹ ਕਰੇ ਜੀ। ਚਲੋ ਫਿਰ ਹੈ ਅਸੀਂ ਚੱਲੇ ਆ ਜੀ। ਠੀਕ ਆ ਜੀ ਆਓ ਚੱਲਦੇ ਆ ਅੰਜਮ ਸਰੋਇਆ ਸਾਹਿਬ ਦੇ ਡੇਰੇ। ਉੱਥੇ ਇੱਕ ਸਾਡੇ ਬੜੇ ਮਹਾਨ ਪ੍ਰਾਹੁਣੇ ਆਏ ਹੋਏ ਆ, ਉਹਨਾਂ ਨਾਲ ਵੀ ਤੁਹਾਡੀ ਅੱਜ ਮੁਲਾਕਾਤ ਕਰਾਉਂਦੇ ਆ। ਰਾਤੀ ਅਸੀਂ ਬੈਠੇ ਰਹੇ ਆ ਪਰ ਵੀਡੀਓ ਬਣਾਉਣ ਦਾ ਵੇਲਾ ਕੋਈ ਨਹੀਂ ਲੱਭਿਆ ਤੇ ਹੁਣ ਝੱਟ 2 ਮਿੰਟ ਉਹਨਾਂ ਨਾਲ ਗੱਪਸ਼ਪ ਲਾਉਂਦੇ ਆ। ਕੌਣ ਆ ਉਹ ਇਹ ਉੱਥੇ ਤੁਹਾਨੂੰ ਜਾ ਕੇ ਦੱਸਾਂਗੇ। ਹਾਂਜੀ ਆਹ ਨਹੀਂ ਡਿਵੈਲਪਮੈਂਟ ਦੇਖੀ ਆ ਜੀ ਆ ਵੀ ਇੱਧਰ ਇਹ ਪਹਿਲਾਂ ਜਿਹੜਾ ਸੀ ਨਾ ਡੰਗਰਾਂ ਵਾਲਾ ਸਾਡਾ ਲੰਬਾ ਚੜਾ ਉਹ ਤੇ ਕਿੱਤਾ ਵਾ। ਹਾਂ ਲਓ ਜੀ ਆ ਵੀ ਢਾਹਤਾ ਰਾਣਾ ਸਾਹਿਬ ਨੇ। ਆਇਆ ਜੀ ਮੋਹਨਜੋ ਦਾੜੋ ਦੇ ਜਨਾਬ ਜੀ ਖੰਡਰਾਤ। ਇਹ ਦੇਖ ਲਓ ਤੁਸੀਂ ਹਾਂ ਠੀਕ ਹੈ ਜੀ ਫਿਰ ਆਓ ਚਲੀਏ। ਲਓ ਜੀ ਅਸੀਂ ਪਹੁੰਚ ਗਏ ਹਾਂ ਅੰਜਮ ਸਰੋਇਆ ਸਾਹਿਬ ਦੇ ਡੇਰੇ 16 ਦਰੀ ਤੇ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਵੀ ਪੰਜਾਬੀ ਦਾ ਇੱਕ ਬਹੁਤ ਵੱਡਾ ਨਾਂ ਰਾਣਾ ਸਾਹਿਬ। ਮੇਰਾ ਖਿਆਲ ਹੈ ਵੀ ਇਹੋ ਜਿਹਾ ਕੰਮ ਕਰਨ ਵਾਲਾ ਬੰਦਾ ਹਾਂਜੀ ਇੱਕ ਯੂਨੀਕ ਕੰਮ ਹੈ ਤੇ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਆ ਜੀ। ਅਸਲਾਮ ਵਾਲੇਕੁਮ ਜੀ। ਜੀ ਜੱਟ ਸਾਹਿਬ ਕੀ ਹਾਲ ਚਾਲ? ਬਿਸਮਿਲ੍ਲਾ ਕਰੀਏ ਰਾਣਾ ਸਾਹਿਬ। ਕੀ ਹਾਲ ਚਾਲ ਹੈ ਜੀ? ਹੋਰ ਸੁਣਾਓ। ਹੋਰ ਅਸਲਾਮ ਵਾਲੇਕੁਮ ਜੀ। ਲਓ ਜੀ ਤੁਹਾਡੇ ਸਾਹਮਣੇ ਇਸ ਵੇਲੇ ਮੌਜੂਦ ਆ ਜਨਾਬ ਸਜਾਦ ਜੱਟ ਸਾਹਿਬ। ਵੇਖੋ ਪੰਜਾਬ ਵਾਲੇ ਤੁਸੀਂ ਬਹੁਤ ਇਹਨਾਂ ਨੂੰ ਵੇਖਿਆ ਹੋਣਾ ਤੇ ਮੇਰਾ ਖਿਆਲ ਆ ਰਾਣਾ ਸਾਹਿਬ ਵੀ ਜਿਹੜੇ ਪੰਜਾਬੀ ਦੇ ਉੱਤੇ ਕੰਮ ਕਰਨ ਵਾਲੇ ਪੁਰਾਣੇ ਚੈਨਲਾਂ ਦੇ ਵਿੱਚੋਂ ਇੱਕ ਚੈਨਲ ਆ। ਕੀ ਖਿਆਲ ਆ ਜੀ? ਬਿਲਕੁਲ। ਔਰ ਫਿਰ ਇੱਕ ਹੋਰ ਆ ਇਹ ਇੱਕ ਚੈਨਲ ਆ ਤੇ ਇਸ ਚੈਨਲ ਤੇ ਜਿੰਨੀ ਵੈਰਾਈਟੀ ਆ ਨਾ ਪੰਜਾਬੀ ਵਾਲੇ ਕਿਸੇ ਘਾਟੀ ਚੈਨਲ ਤੇ ਨਾ ਮਿਲੇਗੀ। ਕਰੰਟ ਅਫੇਅਰ ਤੇ ਬੜਾ ਅੱਛਾ ਕੰਮ ਹੈ। ਤੇ ਫਿਰ ਜਿਹੜੀ ਹਿਸਟਰੀ ਤੇ ਨਾ ਇਹਨਾਂ ਨੇ ਕਾਫੀ ਪਹਿਲੇ ਬਿਲਡਿੰਗ ਤੇ ਜਾਂ ਉਹਨਾਂ ਤੇ ਕੀਤਾ। ਲੇਕਿਨ ਮੈਨੂੰ ਜਿਹੜਾ ਇਹਨਾਂ ਦਾ ਖਾਸ ਤੌਰ ਤੇ ਕੰਮ ਆ ਨਾ ਜਿਹੜਾ ਕੋਈ ਬੰਦਾ ਨਹੀਂ ਕੰਮ ਕਰ ਰਿਹਾ ਸੀ ਯਾਰ ਜਿਸ ਕੰਮ ਦੀ ਜ਼ਰੂਰਤ ਸੀ ਉਹ ਹੈ ਇਹਨਾਂ ਦਾ ਪਾਕਿਸਤਾਨੀ ਯਾਨੀ ਕਿ ਪੰਜਾਬੀ ਸਿਨੇਮਾ ਤੇ। ਹਾਂਜੀ ਹਾਂਜੀ ਉਹਦੇ ਤੇ ਇਹਨਾਂ ਨੇ ਬਹੁਤ ਕਹਾਣੀਆਂ ਜਿਹੜੀਆਂ ਵਾ ਨਾ ਕੀਤੀਆਂ ਵਾ। ਔਰ ਕਿਉਂਕਿ ਹੁਣ ਪਿਛਲੇ 20-25 ਸਾਲਾਂ ਤੋਂ ਕੋਈ ਪ੍ਰਿੰਟ ਮੀਡੀਆ ਤੇ ਵੀ ਇਹ ਗੱਲ ਨਹੀਂ ਸੀ। ਔਰ ਇਹ ਬੜੀ ਅੱਛੀ ਯਾਨੀ ਕਿ ਇਹਨਾਂ ਨੇ ਬੁੱਕ ਵੀਡੀਓ ਵਾਲੀ ਦੀ ਸ਼ਕਲ 'ਚ ਨਾ ਲਿਖੀ ਆ। ਤੇ ਇਸੇ ਕਰਕੇ ਜਦੋਂ 1 ਸਾਲ ਕੁ ਪਹਿਲੇ ਨਾ ਮੈਂ ਬਲਕਿ ਆਪਾਂ ਦੋਨਾਂ ਨੇ ਕੀਤੀ ਸੀ ਜਦੋਂ ਵੀ ਵਿਊਜ਼ ਦੇ ਹਿਸਾਬ ਨਾਲ ਰੈਂਕਿੰਗ ਤੇ ਅਸੀਂ ਇਹਨਾਂ ਨੂੰ ਯਾਨੀ ਕਿ ਸੈਂਟਰਲ ਪੰਜਾਬ 'ਚੋਂ ਤੇ ਪਹਿਲੇ ਨੰਬਰ ਤੇ ਸੀ ਹਾਂਜੀ ਵਿਊਜ਼ ਦੇ ਹਿਸਾਬ ਨਾਲ। ਤੇ ਲੇਕਿਨ ਅਸੀਂ ਅਗਰ ਰਹੀਮ ਯਾਰ ਖਾਂ ਸਾਦਕਾਬਾਦ ਤੋਂ ਔਨਵਰਡ ਸਾਰਾ ਗਈਏ ਤੇ ਉਹਦੇ 'ਚ ਦੂਸਰੇ ਨੰਬਰ ਤੇ ਵਿਊਜ਼ ਵਾਲੇ ਹਿਸਾਬ ਹੋਏ ਸੀ। ਤੇ ਕੁਝ ਦੋਸਤਾਂ ਨੇ ਨਾ ਇਤਰਾਜ਼ ਵੀ ਕੀਤਾ। ਉਹ ਕਹਿੰਦੇ ਕਿ ਯਾਰ ਇਹਨਾਂ ਦਾ ਕੰਮ ਜਿਹੜਾ ਵਾ ਨਾ ਕਰੰਟ ਅਫੇਅਰ ਤੇ ਜਾਂ ਤੇ ਪੰਜਾਬੀ। ਮੈਂ ਕਿਹਾ ਦੇਖੋ ਸਾਡੇ ਨਾ ਮਾੜੀ ਮਾੜੀ ਗੱਲ ਤੇ ਉਹ ਕਹਿੰਦੇ ਜੀ ਪੰਜਾਬੀ ਦੀ ਖਿਦਮਤ ਕਿਆ ਵਾ। ਦੇਖੋ ਜੀ ਖਿਦਮਤ ਕੋਈ ਇੱਕੋ ਹਵਾਲੇ ਨਾਲ ਨਹੀਂ ਹੁੰਦੀ ਹੈ ਚੀਜ਼ਾਂ ਦੀ। ਤੁਸੀਂ ਕੋਈ ਵੀ ਪਹਿਲੂ ਆ ਨਾ ਜਿਹੜਾ ਭਾਵੇਂ ਤੁਸੀਂ ਖੇਤੀ ਨੂੰ ਲਿਆਓ, ਭਾਵੇਂ ਤੁਸੀਂ ਰਸਮੋ ਰਿਵਾਜ ਨੂੰ ਲਿਆਓ, ਭਾਵੇਂ ਤੁਸੀਂ ਮਿਊਜ਼ਿਕ ਨੂੰ ਲਿਆਓ, ਭਾਵੇਂ ਤੁਸੀਂ ਫਿਲਮ ਨੂੰ ਲਿਆਓ, ਜਿਸ ਵੀ ਅੰਗ ਨੂੰ ਮੇਲਿਆਂ ਨੂੰ ਲਿਆਓ, ਕਿਸੇ ਵੀ ਪੰਜਾਬ ਦੇ ਅੰਗ ਤੇ ਬਿਲਡਿੰਗ ਤੇ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਵਾ ਨਾ ਉਹ ਇੱਕ ਕਿਸਮ ਦੀ ਡਾਕੂਮੈਂਟਰੀ ਕਰ ਰਿਹਾ ਵਾ ਤੇ ਉਹ ਖਿਦਮਤ ਕਰ ਰਿਹਾ। ਹੋਰ ਜੱਜ ਸਾਹਿਬ ਕੀ ਹਾਲ ਚਾਲ ਆ ਜੀ? ਤਬੀਅਤਾਂ ਸਿਹਤਾਂ? ਸ਼ੁਕਰ ਅਲਹਮਦੁਲਿਲਾ। ਤੁਸੀਂ ਸਾਡਾ ਬੜਾ ਮਾਣ ਵਧਾਇਆ ਜੀ ਤੁਸੀਂ ਆਏ ਇੱਥੇ। ਹਾਂਜੀ ਰਾਣਾ ਸਾਹਿਬ ਕੋਈ ਪੁੱਛੋ ਦੱਸੋ ਜੀ ਕੋਈ। ਇਹ ਸਾਡੇ ਕੈਮਰੇ ਦੀ ਜ਼ੀਨਤ ਬਣੇ ਜੀ ਅੱਜ। ਸਜਾਦ ਸਾਹਿਬ ਇਹ ਦੱਸੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਯਾਨੀ ਕਿ ਖਿਆਲ ਆਇਆ ਕਿ ਆ ਜਿਹੜੇ ਪੰਜਾਬੀ ਦੀ ਜਿਹੜੀ ਹੈ ਨਾ ਸਿਨੇਮਾ ਦੀ ਤੇ ਇਹਦੇ ਨਾਲ ਕੀ ਤੁਸੀਂ ਕੋਈ ਮੁਨਸਲਿਕ ਰਹੇ ਆ ਜਾਂ ਕੀ ਤੁਹਾਨੂੰ ਲੱਗਦਾ ਵਾ ਕਿ ਤੁਹਾਡਾ ਬਹੁਤ ਗਹਿਰਾ ਤਾਲੁਕ ਆ? ਇਹ ਰਾਣਾ ਸਾਹਿਬ ਮੈਂ ਨਾ ਸ਼ੌਕ ਤੇ ਬਚਪਨ ਵਿੱਚ ਸੀ, ਫਿਲਮਾਂ ਵੇਖਦੇ ਰਹੇ ਆ। ਉਦੋਂ ਟੀਵੀ ਤੁਹਾਨੂੰ ਪਤਾ ਹੈ ਕਿ ਹਰ ਘਰ ਵਿੱਚ ਨਹੀਂ ਸੀ ਹੁੰਦਾ। ਮੈਂ 90 ਦੇ ਸਟਾਰਟ ਦੀ ਗੱਲ ਕਰਨ ਡਿਆ। ਠੀਕ। ਤੇ ਉਹ ਫਿਰ ਜਿਹੜਾ ਕਿਸੇ ਦਾ ਮਹੱਲੇ 'ਚ ਹੋਣਾ ਤੇ ਦੌੜ ਭੱਜ ਕੇ ਜਾ ਕੇ ਸਾਡਾ ਏਰੀਆ ਜਿਹੜਾ ਨਾ ਪਸਰੂਰ ਸਿਆਲਕੋਟ ਵਾਲਾ ਉਧਰ ਉਹ ਉਹਨਾਂ ਦਾ ਨਾ ਚੈਨਲ ਇੰਡੀਆ ਦਾ ਡੀਡੀ ਨੈਸ਼ਨਲ ਉਹ ਹੁੰਦਾ ਸੀ। ਦੇਖਦੇ ਸੀ ਤੇ ਸਾਡੇ ਤੇ ਇੱਧਰ ਜਿਹੜਾ ਨਾ ਫਿਲਮਾਂ ਲੱਗਦੀਆਂ ਨਹੀਂ ਸੀ ਪੀਟੀਵੀ ਤੇ। ਫਿਰ ਉਧਰ ਵੇਖਣੀ ਆ
ਮੇਰਾ ਪਸੰਦੀਦਾ ਤਰੀਨ ਹੀਰੋ ਮਿਥੁਨ ਚੱਕਰਵਰਤੀ ਸੀ ਅੱਛਾ ਤੇ ਉਹ ਫਿਰ ਉਹਨਾਂ ਵਾਂਗੂ ਬਣਨ ਦਾ ਕੋਸ਼ਿਸ਼ ਕਰਨੀ, ਫਿਰ ਇਸੇ ਚੀਜ਼ ਨੂੰ ਲੈ ਕੇ ਲਾਹੌਰ ਪੜ ਗਏ। ਉੱਥੇ ਜਾ ਕੇ ਟਰਾਈਆਂ ਕੋਸ਼ਿਸ਼ਾਂ ਵੀ ਬੜੀਆਂ ਕੀਤੀਆਂ, ਐਜ਼ ਏ ਸਿੰਗਰ ਵੀ ਐਲਬਮ ਕੀਤੀ, ਐਜ਼ ਏ ਹੀਰੋ 3 ਗਾਣੇ ਵੀ ਸ਼ੂਟ ਕੀਤੇ ਬਾਰੀ ਵਿੱਚ। ਅੱਛਾ ਫਿਰ ਕੋਈ ਸ਼ਾਨ ਦੇ ਨਾਲ ਕੋਈ ਐਕਸਟਰਾ ਵੀ, ਲੇਕਿਨ ਉਹ ਕੋਈ ਗੱਲ ਨਹੀਂ ਬਣੀ। ਇਹਦੇ ਵਾਸਤੇ ਟਾਈਮ ਬਹੁਤ ਜ਼ਿਆਦਾ ਚਾਹੀਦਾ ਸੀ। ਮੈਂ ਘਰ ਚੋਂ ਵੱਡਾ ਹੋਣ ਦੇ ਨਾਤੇ ਫਿਰ ਜਿਹੜਾ ਨਾ ਇਹਨੂੰ ਸਮਝੋ ਕਿ 5 ਵਿੱਚ ਛੱਡ ਦਿੱਤਾ ਸੀ। ਤੇ ਉਹ ਵੇਖੋ ਸ਼ੌਕ ਅੱਜ ਵੀ ਮਰਿਆ ਤਾਂ ਨਹੀਂ ਨਾ, ਉਹ ਕੀੜਾ ਇਹ ਬੰਦਾ ਮਰ ਜਾਂਦਾ, ਕੀੜਾ ਅਦਾਕਾਰੀ ਵਾਲਾ ਨਹੀਂ ਮਰਦਾ। ਤੇ ਉਹ ਫਿਰ ਉਹਦੇ ਤੋਂ ਫਿਲਮਾਂ ਤੇ ਗੱਲਾਂ ਕਰਨ ਲੱਗ ਪਏ। ਵੈਸੇ ਤਾਂ ਜੱਟ ਸਾਹਿਬ ਹੁਣ ਵੀ ਹੀਰੋ ਆ ਜੀ ਹੈ ਤੇ ਮਾਸ਼ਾਅੱਲਾ ਬੜੇ ਖੂਬਰੂ ਬੰਦੇ ਆ, ਕੈਮਰੇ 'ਚ ਤਾਂ ਇੰਨੇ ਨਹੀਂ ਨਜ਼ਰ ਆਉਂਦੇ ਹੈ ਤੇ ਲੇਕਿਨ ਵੈਸੇ ਦੇਖਣ 'ਚ ਕਾਫੀ ਜਿਵੇਂ ਕਹਿੰਦੇ ਨੇ ਕਿ ਵਜੀ ਬੰਦੇ ਹੈ। ਤੇ ਅੱਛਾ, ਮਿਥੁਨ ਚੱਕਰਵਰਤੀ ਨੂੰ ਤੁਸੀਂ ਡਾਂਸ ਕਰਕੇ ਪਸੰਦ ਕਰਦੇ ਸੀ ਕਿ ਐਕਸ਼ਨ ਕਰਕੇ? ਯਾਰ ਡਾਂਸ ਮੈਨੂੰ ਸ਼ੁਰੂ ਤੋਂ ਨਾ ਡਾਂਸ ਦਾ ਸ਼ੌਕ ਨਹੀਂ ਰਿਹਾ। ਅੱਛਾ ਮੈਂ ਇੰਡਸਟਰੀ ਜਾ ਕੇ ਵੀ ਡਾਂਸ ਨਹੀਂ ਸਿੱਖਿਆ, ਨਾ ਮੈਨੂੰ ਸ਼ੌਕ ਰਿਹਾ। ਅੱਛਾ ਮੈਂ ਸਮਝਦਾ ਯਾਰ ਇਹ ਭਾਵੇਂ ਖੁਸਰਿਆਂ ਵਾਲਾ ਕੰਮ ਹੈ, ਇਹਦਾ ਕੀ ਕਰਨਾ। ਅੱਛਾ ਮੇਲ ਯਾਨੀ ਕਿ ਥੋੜਾ ਜਿਹਾ ਭਾਈਆਂ ਵਾਲਾ ਕੰਮ ਹੋਏ ਹਾਂ ਤੇ ਉਹਦਾ ਜਿਹੜੀ ਜਜ਼ਬਾਤੀ ਅਦਾਕਾਰੀ ਹੈ ਨਾ, ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਰਹੀ। ਹਾਂ ਤੇ ਫਿਰ ਇੱਧਰ ਆ ਕੇ ਸੁਲਤਾਨ ਰਾਏ ਸਾਹਿਬ ਦਾ ਕੰਮ ਮੈਨੂੰ ਬਹੁਤ ਜ਼ਿਆਦਾ ਪਸੰਦ, ਇੰਤਹਾ ਦਾ ਪਸੰਦ। ਉਹ ਤੁਸੀਂ ਵੇਖਦੇ ਵੀ ਹੋ ਮੇਰੇ ਚੈਨਲ ਤੇ ਕੋਈ ਘੱਟੋ ਘੱਟ ਕੋਈ 150 ਵੀਡੀਓ ਜਿਹੜਾ ਕਿ ਰਿਕਾਰਡ ਹੈ, ਅੱਜ ਤੱਕ ਕਿਸੇ ਚੈਨਲ ਨੇ ਇੰਨੀਆਂ ਵੀਡੀਓ ਨਹੀਂ ਕੀਤੀਆਂ। ਅਜੇ ਪਿੱਛੇ ਹੀ ਮੇਰੇ ਕੋਲ ਬਹੁਤ ਮਵਾਦ ਹੈ। ਰਾਈ ਸਾਹਿਬ ਵੇਖ ਲਓ ਤੁਸੀਂ, ਕਿਹੜਾ ਉਹ ਪਹਿਲੀਆਂ ਫਿਲਮਾਂ 'ਚ ਹੋ ਸਕਦਾ ਕਿਤੇ ਕਰ ਕੀਤਾ ਵੀ ਹੋਏ, ਲੇਕਿਨ ਉਹ ਵੀ ਜ਼ਿਆਦਾ ਖੜੇ ਹੀ ਰਹੇ ਨੇ ਤੇ ਬਦਮਾਸ਼ੀ ਟਾਈਪ ਹੱਸਣਾ ਦੌੜ। ਤੇ ਮੈਨੂੰ ਵੀ ਇਹ ਚੀਜ਼ਾਂ ਪਸੰਦ ਰਹੀਆਂ। ਨਹੀਂ ਜੀ, ਸੁਲਤਾਨ ਰਾਈ ਨੇ ਤਾਂ ਇੰਨਾ ਵੱਡਾ ਨਾਮ ਸੀ ਵੀ ਉਹਨੇ ਕਹਿੰਦੇ ਨੇ ਸਾਰੀ ਫਿਲਮ ਇੰਡਸਟਰੀ ਨੂੰ ਆਪਣੇ ਮੋਢਿਆਂ ਤੇ ਬੜੇ ਅਰਸੇ ਤੱਕ ਚੱਕੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਬਿਲਕੁਲ। ਔਰ ਇੱਕ ਵਕਤ 'ਚ 6 ਤੋਂ 8 ਸਫ਼ਿਆਂ ਤੇ ਸਿਰਫ ਇਸ਼ਤਿਹਾਰ ਹੀ ਹੁੰਦੇ, 16 ਸਫ਼ੇ ਅਖਬਾਰ ਦੇ ਟੋਟਲ ਆ ਤੇ ਜਿਹਦੇ 'ਚ 6 ਜਾਂ 8 ਸਫ਼ੇ ਫਿਲਮਾਂ ਦੇ ਇਸ਼ਤਿਹਾਰਾਂ ਸੀ। ਤੇ ਰਾਣਾ ਸਾਹਿਬ ਇੱਕ ਦੌਰ ਐਸਾ ਆਇਆ ਕਿ ਰਾਈ ਤੋਂ ਬਗੈਰ ਤਾਂ ਫਿਲਮ ਨਹੀਂ ਸੀ ਦੇਖਦੀ ਹੁੰਦੀ। ਬਿਲਕੁਲ ਨਾਮ ਉਹਨਾਂ ਦਾ ਜਿਹੜਾ ਵਾ ਨਾ ਚੱਲਦਾ ਸੀ। ਔਰ ਉਹ ਫਿਰ ਸੁਲਤਾਨ ਰਾਈ ਦਾ ਨਾ ਬਸ਼ੀਰਾ ਤੋਂ ਲੈ ਕੇ ਤੇ ਆਖਰ ਤੱਕ ਬੜਾ ਸਟਾਰਡਮ ਹੈ, ਬਹੁਤ ਸਟਾਰਟ। ਤੇ ਅੱਛਾ, ਵੈਸੇ ਤੁਹਾਨੂੰ ਸੁਲਤਾਨ ਰਾਈ ਦੀ ਸਭ ਤੋਂ ਜ਼ਿਆਦਾ ਕਿਹੜੀ ਫਿਲਮ ਪਸੰਦ ਆ? ਯਾਰ ਉਹ ਮੈਂ ਹੁਣ ਅਣਗਿਣਤ ਨੇ, ਲੇਕਿਨ ਅਣਗਿਣਤ ਹੋਣ ਦੇ ਬਾਵਜੂਦ ਮੈਨੂੰ ਕੁਝ ਫਿਲਮਾਂ ਇੰਨੀਆਂ ਜ਼ਿਆਦਾ ਪਸੰਦ ਨੇ ਕਿ ਮੈਂ ਦੱਸ ਨਹੀਂ ਸਕਦਾ। ਜਿਨ੍ਹਾਂ ਵਿੱਚੋਂ ਬਸ਼ੀਰਾ ਇੱਕ ਤੇ, ਦੂਸਰੇ ਨੰਬਰ ਤੇ ਵਹਿਸ਼ੀ ਜੱਟ ਮੈਨੂੰ ਬਹੁਤ ਪਸੰਦ ਹੈ। ਫਿਰ ਪੁੱਤਰ ਜੱਗੇ ਦਾ, ਰਿਆਜ਼ ਗੁੱਜਰ, ਮੇਲਾ ਫਿਲਮ, ਇੰਤਹਾ ਦੀਆਂ ਮੈਨੂੰ ਜਿਹੜੀਆਂ ਵਧੀਆ ਲੱਗਦੀਆਂ। ਅੱਛਾ, ਬਹੁਤ ਘੱਟ ਬੰਦਿਆਂ ਨੂੰ ਨਾ ਇਸ ਗੱਲ ਦਾ ਇਲਮ ਹੋਏਗਾ ਕਿ ਸੁਲਤਾਨ ਰਾਈ ਨਾ ਪਹਿਲੇ ਉਰਦੂ ਫਿਲਮਾਂ 'ਚ ਵੀ ਬਿਲਕੁਲ ਬਿਲਕੁਲ। ਇੱਕ ਮੈਂ ਫਿਲਮ ਦੇਖੀ ਸੀ ਸਾਜ਼ਿਸ਼ ਫਿਲਮ, ਬਲਕਿ ਬਤੌਰ ਪ੍ਰੋਡਿਊਸਰ ਉਹਨਾਂ ਜਿਹੜੀ ਪਹਿਲੀ ਫਿਲਮ ਬਣਾਈ ਸੀ ਉਹ ਵੀ ਉਰਦੂ ਬਣਾਈ ਸੀ, ਲੇਕਿਨ ਉਹ ਨਾਕਾਮ ਹੋ ਗਏ। ਉਹ ਇੱਕ ਫਿਲਮ ਹੈਗੀ ਆ ਸਾਜ਼ਿਸ਼, ਕਾਫੀ ਪੁਰਾਣੀ ਫਿਲਮ ਹੈ। ਉਹਦੇ 'ਚ ਵੀ ਮੈਂ ਨਾ ਸੁਲਤਾਨ ਰਾਈ ਨੂੰ ਜਿਹੜਾ ਬਣਾ ਦੇਖਿਆ। ਤੇ ਅੱਛਾ, ਵੈਸੇ ਮੈਨੂੰ ਤਾਂ ਖਵਾਤੀਨ ਦੇ ਜਿਹੜਾ ਨਾ ਡਾਂਸਰਾਂ 'ਚੋਂ ਵਜੰਤੀ ਮਾਲਾ ਤੇ ਵਹੀਦਾ ਰਹਿਮਾਨ, ਉਸ ਤੋਂ ਬਾਅਦ ਫਿਰ ਆਪਣਾ ਯਾਰ 15 ਮਈ ਸਾਲਗਿਰਾ ਹੈ ਆਪਣੀ, ਇਸ ਦੌਰ ਦੀ ਸਭ ਤੋਂ ਅੱਛੀ ਇੰਡੀਅਨ ਫਿਲਮਾਂ ਦੀ ਨਾ ਡਾਂਸਰ ਨਾਮ ਬਾਜ਼ ਕਰਨਾ ਸ੍ਰੀ ਦੇਵੀ ਤਾਂ ਨਹੀਂ? ਨਹੀਂ, ਸ੍ਰੀ ਦੇਵੀ ਬਹੁਤ ਅੱਛੀ ਹੈ। ਸਭ ਤੋਂ ਆਖਰੀ ਇੱਕ ਕਿਸਮ ਦੀ ਜਿਹੜੀ ਡਾਂਸਰ ਹੈ। ਚਲੋ ਜਿਹੜੀ ਵੀ ਸੀ ਛੱਡੋ ਤੁਸੀਂ। ਨਹੀਂ ਯਾਰ ਬਹੁਤ, ਚਲੋ ਹੁਣ ਫਿਰ ਕੱਲ ਨੂੰ ਦੱਸ ਦਿਓ। ਨਹੀਂ ਤੁਹਾਨੂੰ ਸਾਡੇ ਆਣਾ ਚਾਹੀਦਾ ਯਾਰ, ਡਾਂਸਰ ਤੋਂ ਅਗਰ ਜਿਹੜਾ ਨਹੀਂ ਚਲੋ ਠੀਕ ਹੈ, ਕੱਲ ਨੂੰ ਪੁੱਛ ਲਾਂਗੇ ਰਾਣਾ ਸਾਹਿਬ ਤੋਂ ਜੀ। ਆਪਣਾ ਤੱਕ ਕਰਦੇ ਦਾ ਗਾਲੀ ਜਿਹੜੀ ਹੈ ਕਿਆ ਯਾਰ, ਹੀਰੋਇਨ ਨਾਲ ਜ਼ਬਰਦਸਤ ਜਿਹੜਾ ਉਹਦਾ। ਸਾਨੂੰ ਡਾਂਸ ਦਾ ਅੱਛਾ, ਹੁਣ ਵੈਸੇ ਤੁਸੀਂ ਕੋਈ ਪ੍ਰੈਕਟੀਕਲੀ ਜਿਹੜਾ ਵਾ ਫਿਲਮ ਸੋਚਿਆ ਨਹੀਂ ਹੈ ਕਿ ਜਦੋਂ ਤੁਹਾਨੂੰ ਇੰਨਾ ਸਾਰਾ ਹੈ ਤਜਰਬਾ ਵੀ ਤੁਸੀਂ ਕੋਈ ਸ਼ਾਰਟ ਸਟੋਰੀ ਲਾਓ ਜਾਂ ਫਿਲਮਾਂ ਲਾਓ? ਉਹ ਰਾਣਾ ਸਾਹਿਬ ਇਰਾਦਾ ਕੁਝ ਹੈ ਵੇ ਸ਼ਾਰਟ ਫਿਲਮ ਕਰਨ ਦਾ। ਦੂਸਰੇ ਵੀ ਯਾਰ ਦੋਸਤ ਕਾਫੀ ਨੇ ਯੂਕੇ ਵਿੱਚ ਨੇ, ਅਲੀ ਅਬਾਸ ਸਾਹਿਬ, ਹੋਰ ਵੀ ਕਾਫੀ ਬੇਲੀ ਨੇ। ਉਹ ਕਹਿੰਦੇ ਨੇ ਜੱਟ ਸਾਹਿਬ ਵੱਡੀ ਸਕਰੀਨ ਵਾਲੀ ਕੋਈ ਫਿਲਮ ਕਰੀਏ ਤੇ ਤੁਹਾਨੂੰ ਟਾਈਟਲ ਚ ਲੈ ਕੇ। ਮੈਂ ਉਹਨਾਂ ਨੂੰ ਕਹਿੰਦਾ ਯਾਰ ਸਿਨੇਮੇ ਹੁੰਦਾ ਇਹ ਕੋਈ ਨਹੀਂ, ਨਾਲੇ ਮੇਰੀ ਕਿਹੜੀ ਕੋਈ ਏਡੀ ਪਹਿਚਾਣ ਹੈ, ਮੈਂ ਕਿਹੜਾ ਕੋਈ ਸ਼ਾਨ ਆ, ਤੇ ਤੁਸੀਂ ਵੱਡੇ ਆਰਟਿਸਟ ਲੈ ਕੇ ਤੇ ਬਣਾ ਲਵੋ। ਹਾਂ ਇਹ ਹੈ ਕਿ ਸ਼ਾਰਟ ਮੂਵੀ ਜਿਹੜੀ ਨਾ ਉਹ ਕਰਨ ਦਾ ਇਰਾਦਾ ਹੈ, ਬਾਕੀ ਵੇਖੋ ਅੱਲਾ ਸੋਹਣਾ ਖੈਰ ਕਰੇ। ਅੱਛਾ, ਇੱਕ ਹੋਰ ਚੀਜ਼ ਪੁੱਛਣੀ ਸੀ ਵੀ ਤੁਹਾਡਾ ਤੁਸੀਂ ਵਲਾਗ ਜਿਹੜਾ ਵਾ ਨਾ ਉਹ ਹਮੇਸ਼ਾ ਉਹ ਟਿਊਬਲ ਦੇ ਚ ਬੱਚੇ ਕੋਲ ਹੀ ਬਣਾਉਂਦੇ ਆ ਹੈ? ਉਹ ਕਿਤੇ ਆਲੇ ਦੁਆਲੇ ਜਗ੍ਹਾ ਕੋਈ ਖਤਰਨਾਕ ਆ? ਕੋਈ ਖਤਰਨਾਕ ਨਹੀਂ, ਸਿਰਫ ਉੱਥੇ ਬਹਿਣ ਦਾ ਮਕਸਦ ਵਾਲਾ ਕੀ ਹੁੰਦਾ ਹੈ
ਕਿ ਇੱਕ ਤੇ ਕੋਈ ਪਿੱਛੋਂ ਦੀ ਕੋਈ ਰੇੜੀ ਤੇ ਲੰਘ ਰਿਹਾ, ਅੱਛਾ ਕੋਈ ਖੋਤੀ ਤੇ ਪੱਠੇ ਲੈ ਕੇ ਲੰਘਦਾ ਪਿਆ, ਇਹ ਚੀਜ਼ਾਂ ਫਿਰ ਉਹ ਆਪਣਾ ਹੀ ਟੂਬਲ ਹੈ। ਕਈ ਬੰਦੇ ਆਂਦੇ ਨੇ ਉਹ ਪਿਛਲੇ ਦਿਨੋਂ ਪਤਾ ਉਹ ਇਕੱਠੇ ਹੋ ਗਏ ਸਨ ਸਟੇਜ ਵਾਲੇ, ਕਿਸੇ ਦੇ ਟੂਬਲ ਤੇ ਬਹਿ ਰਹਿੰਦਾ। ਉਹ ਨਹੀਂ ਬਈ ਰਾਣਾ ਸਾਹਿਬ, ਇਹ ਸਵਾਲ ਕੋਈ ਨਹੀਂ ਬਣਦਾ। ਅਸੀਂ ਤਾਂ ਆਪ ਆਪਣੇ ਪਿੱਪਲ ਦੇ ਥੱਲੇ ਬਹਿ ਬਹਿ ਕੇ ਭਾਈ ਜੀ ਬਣਾਉਂਦੇ ਆ ਹੈ, ਤੇ ਆਪਾਂ ਨੂੰ ਵੀ ਹੋ ਸਕਦਾ ਹੈ ਸਵਾਲ। ਨਹੀਂ ਦਰਅਸਲ ਚ ਨਾ ਇਹਨਾਂ ਕੋਲ ਮੈਂ ਇਹ ਕਹਿ ਰਿਹਾ ਕਿ ਨਾ ਇਹ ਜਿੱਥੇ ਹੈ ਨਾ ਉੱਥੇ ਪਿੰਡ ਦੀ ਹੋਰ ਬਹੁਤ ਖੂਬਸੂਰਤੀ ਆ। ਮੈਂ ਮੇਰੇ ਕਹਿਣੇ ਦਾ ਨਾ ਅਸਲ ਚ ਮਤਲਬ ਮੈਂ ਆਪਣੇ ਆਪ ਨੂੰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੈਕਗ੍ਰਾਉਂਡ ਚੇਂਜ ਹੁੰਦਾ ਰਹੇ। ਨਹੀਂ ਮੈਂ ਕਹਿੰਦਾ ਕਿ ਦਿਖਾਓ ਪਿੰਡ ਤੁਸੀਂ, ਜਦੋਂ ਤੁਹਾਡਾ ਚੈਨਲ ਵੇਖੋ ਪੰਜਾਬ ਆ ਨਾ ਤੇ ਆਪਾਂ ਪਿੰਡ ਦਿਖਾਓ, ਪਿੰਡ ਤੇ ਕਿ ਜਿਹੜਾ ਹੋਰ ਤੁਸੀਂ ਗੱਲ ਵੀ ਸੁਣਿਆ ਕਰੋ ਨਾ, ਉਹ ਗੱਲਾਂ ਵਿਖਾਉਣ ਨੂੰ ਤੁਸੀਂ ਜੀ ਵਿਖਾਉਂਦੇ ਪਿੰਡ, ਉਹ ਬਹੁਤ ਸਾਰੇ ਦੋਸਤ ਵਿਖਾਉਂਦੇ ਨੇ। ਨਹੀਂ ਜੀ ਨਹੀਂ, ਗੱਲ ਬਹੁਤ ਅੱਛੀ ਜੀ ਤੁਹਾਡਾ ਨਾ ਜੀ ਬਹੁਤ ਸੋਹਣਾ ਕੰਮ ਆ, ਬਹੁਤ ਸ਼ੁਕਰੀਆ। ਅਸੀਂ ਵੇਖੀਦਾ ਤੇ ਇੱਕ ਅੱਧੀ ਨਹੀਂ ਦੇਖੀਦੀ, ਤੁਹਾਡੀ ਹਰ ਵੀਡੀਓ ਦੇਖੀਦੀ ਤੇ ਬਹੁਤ ਚੰਗਾ ਲੱਗਦਾ। ਤੇ ਸਾਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਤੁਸੀਂ ਇੱਥੇ ਆਏ। ਨਹੀਂ ਸਾਨੂੰ ਵੀ ਬਹੁਤ ਚਾਅ ਚੜਿਆ ਜੀ, ਤੁਹਾਡੀ ਮੁਹੱਬਤ ਵੇਖ ਕੇ ਸਿਰ ਮੱਥੇ ਤੇ ਜਿਉਂਦੇ ਰਹੋ, ਅੱਲਾ ਤੁਹਾਡੀ ਖੈਰ ਕਰੇ। ਤੇ ਹੁਣ ਉਹ ਜੀ ਸਰੋਇਆ ਸਾਹਿਬ ਨੇ ਵੀ ਬਣਾਣੀ ਹੈ ਵੀਡੀਓ, ਤੇ ਆਪਾਂ ਜੇ ਕੋਈ ਹੋਰ ਤੁਹਾਡੇ ਕੋਲ ਤਾਂ ਸਵਾਲਾਂ ਦੀ ਪਟਿਆਰੀ ਹੋਣੀ। ਮੈਨੂੰ ਨਾ ਦੋ ਦਫਾ ਜਦੋਂ ਇੱਕ ਦਫਾ ਇਹਨਾਂ ਨੇ ਸਾਡੇ ਚੈਨਲ ਤੇ ਕਮੈਂਟ ਕੀਤਾ ਨਾ, ਉਦੋਂ ਵੀ ਬੜੀ ਖੁਸ਼ੀ ਹੋਈ। ਦੂਸਰਾ ਫਿਰ ਕੱਲ ਜਦੋਂ ਅੰਜਮ ਨੇ ਨਾ ਕਿਹਾ ਨਾ ਵੀ ਹੁਣ ਤਾਂ ਤੁਹਾਨੂੰ ਆਣਾ ਹੀ ਪਏਗਾ ਹੈ। ਅੱਛਾ ਇੱਕ ਸਾਡੇ ਦੋਸਤ ਹੈਗੇ ਆ ਸਜਾਦ ਸਾਹਿਬ ਗੁਜਰਾਤ ਦੇ, ਮੈਂ ਪਹਿਲੋਂ ਸਮਝਿਆ ਇਹ ਵੀ ਜਦੋਂ ਕਿਹਾ ਨਾ ਤੁਸੀਂ ਕਿਹਾ ਵੀ ਸਜਾਦ ਆਇਆ ਵਾ ਹੈ, ਮੈਂ ਕਿਹਾ ਵੀ ਉਹ ਸਜਾਦ ਸਾਹਿਬ, ਮੈਂ ਕਿਹਾ ਵੀ ਅੰਜਮ ਮੈਨੂੰ ਇਹ ਕਿਉਂ ਕਹਿ ਰਿਹਾ ਵਾ ਵੀ ਹੁਣ ਤਾਂ ਤੁਹਾਨੂੰ ਆਣਾ ਹੀ ਪਏਗਾ। ਉਹ ਅਸਲ 'ਚ ਤੁਹਾਡਾ ਜ਼ਿਕਰ ਅਸੀਂ ਨਾ ਗਾਹੇ ਬਗਾਹੇ ਇੱਥੇ ਕਰਦੇ ਰਹਿੰਦੇ ਆ, ਤੇ ਉਹ ਇਸ ਕਰਕੇ ਅੰਜਮ ਮੈਨੂੰ ਛੇੜ ਰਿਹਾ ਸੀ ਵੀ ਹੁਣ ਤੁਸੀਂ ਵੈਸੇ ਤਾਂ ਜ਼ਿਕਰ ਕਰਦੇ ਰਹਿੰਦੇ ਆ ਵੀ ਹੁਣ ਮਿਲਣ ਆਉਂਦੇ ਕਿ ਨਹੀਂ। ਤੇ ਬਹੁਤ ਖੁਸ਼ੀ ਵਾਲਾ ਦਿਨ ਆ ਜੀ। ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਕੈਮਰੇ ਦੀ ਜ਼ੀਨਤ ਬਣੇ, ਸਾਡਾ ਮਾਣ ਵਧਾਇਆ ਤੁਸੀਂ। ਤੇ ਠੀਕ ਹੈ ਜੀ ਰਾਣਾ ਸਾਹਿਬ, ਆਪਾਂ ਹੁਣ ਅੱਗੇ ਜੀ ਜੋ ਕੁਝ ਵੀ ਹੋਊਗਾ ਸ਼ਾਮ ਤਾਈਂ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਤੇ ਫਿਲਹਾਲ ਤਾਂ ਧੁੰਦ ਨਜ਼ਰ ਆ ਰਹੀ ਹੈ ਬਹੁਤ ਜ਼ਿਆਦਾ, ਤੇ ਅਸੀਂ ਧੁੰਦ ਤੇ ਗੱਲ ਬਾਰਲ ਕੋਈ ਨਹੀਂ ਕਰਨੀ। ਤਿੰਨ ਚਾਰ ਵਲਾਗ ਤੇ ਇਹਦੇ ਤੇ ਬਣ ਜਾਣੇ ਆ। ਇੱਕ ਕਿੱਲਾ ਪੱਟ ਖਾਲੇ ਤੋਂ ਜਿਹੜਾ ਝਾੜ ਝੰਕਾਰ ਜੇ ਉੱਥੇ ਪੌਦੇ ਲਾ, ਇੱਕ ਵਲਾਗ ਉਹ ਅਗਲੇ ਕਿੱਲੇ ਦਾ ਫਿਰ ਪੱਟ ਲਾ, ਅਗਲੇ ਤਿੰਨ ਕੁ ਵਲਾਗ ਬਣ ਜਾਣੇ। ਇਹੀ ਮੈਂ ਆਪ ਖਾਲਾ ਖੜ ਦਿੰਦਾ 5 ਕਿੱਲੇ ਦਾ ਤੜਕੇ ਉੱਠ ਕੇ। ਆਹੋ ਉਠਾ ਮੰਗਾ ਬੂਤ। ਹਾਂਜੀ ਲਓ ਜੀ, ਅਸੀਂ ਸੀਗੇ ਜੱਟ ਸਾਹਿਬ ਜੀ ਸਾਡੇ ਕੋਲ ਸਾਨੂੰ ਇੱਜ਼ਤ ਦਿੱਤੀ, ਸਾਡੇ ਪਿੰਡ ਦਾ ਮਾਣ ਵਧਾਇਆ ਜੀ, ਤੇ ਆਪਣੇ ਘਰੇ ਆਏ ਆ ਜੀ। ਨਹੀਂ ਜੀ ਤੁਹਾਡੀ ਮੁਹੱਬਤ ਹੈ ਜੀ, ਤੁਸੀਂ ਬਹੁਤ ਚਾਅ ਕੀਤਾ, ਅੱਲਾ ਤੁਹਾਡੀ ਖੈਰ ਕਰੇ, ਮਜ਼ੀਦ ਤੁਹਾਨੂੰ ਮਾਲਕ ਸ਼ਾਨਾ عطا ਫਰਮਾਏ। ਹਾਂਜੀ ਤੇ ਇਨਸ਼ਾਅੱਲਾ ਤਾਲਾ ਜੀ ਤੁਸੀਂ ਸਾਨੂੰ ਕੈਮਰੇ 'ਚ ਇਕੱਠੇ ਦੇਖੋਗੇ, ਜਿੱਦਾਂ ਅੱਜ ਰਾਣਾ ਸਾਹਿਬ ਇੱਥੇ ਲੱਗ ਗਿਆ ਵਾ, ਤੇ ਇਦਾਂ ਇਕੱਠੇ ਸਾਨੂੰ ਤੁਸੀਂ ਦੇਖਦੇ ਰਹੋਗੇ। ਕਾਲਾ ਸਾਹਿਬ ਕਿਉਂ? ਬਿਲਕੁਲ, ਮੈਂ ਸਵਾਲ ਸੀ ਮੇਰਾ ਵੀ ਤੁਸੀਂ ਕਹਿ ਰਹੇ ਆ ਕਿ ਤੁਸੀਂ ਇੱਕ ਪੰਜਾਬੀ ਦੀ ਫਿਲਮ ਬਣਾਉਣ ਜਾ ਰਹੇ ਆ ਇਨਸ਼ਾਅੱਲਾ। ਹੈ ਇਨਸ਼ਾਅੱਲਾ। ਤੇ ਰਾਣਾ ਸਾਹਿਬ ਦਾ ਰੋਲ ਹੈਗਾ ਵਿੱਚ? ਹਾਂਜੀ ਹੈਗਾ ਜੀ। ਕੀ ਰੋਲ ਆ? ਰਾਣਾ ਸਾਹਿਬ ਨੂੰ ਹੀਰੋ ਮਾਰ ਦਿੰਦਾ ਐਂਡ ਤੇ। ਹੀਰੋ ਤੁਹਾਨੂੰ ਲੱਗ ਗਿਆ ਹੋਣਾ ਪਤਾ ਕੌਣ ਆ। ਹੀਰੋ ਮੈਂ ਆ। ਅੱਛਾ ਹਾਂਜੀ ਤੂੰ ਮਾਰ ਦੇਣਾ ਰਾਣੇ ਨੂੰ? ਅੱਛਾ ਫਿਰ ਅਗਲਾ ਸੀਨ ਇਹ ਹੋਣਾ ਜਿਹੜਾ ਮੇਰਾ ਕੁੱਤਾ ਨਾ ਇਹਨੂੰ ਪੈ ਜਾਣਾ। ਚਲੋ ਠੀਕ ਹੋ ਗਿਆ ਜੀ। ਆ ਸਾਡਾ ਵੀਰ ਆਇਆ ਜ਼ੇਬੀ ਤੂੰ ਕਿੱਧਰ ਆਇਆ? ਮੈਂ ਪਨੀਰੀ ਲੈਣ ਆਇਆ ਭਾਈ ਜਾਨ। ਹੈ ਪਨੀਰੀ ਲੈਣ ਮਿਰਚਾਂ ਦੀ। ਅੱਛਾ ਹਾਂਜੀ ਮਿਰਚ ਕਿਹਨੇ ਲੈਣੀ ਆ? ਆਦਮ ਗੁੱਜਰ ਨੇ ਜੀ। ਅੱਛਾ ਹਾਂਜੀ ਉਹ ਮੇਰੀ ਤਾਂ ਉੱਥੋਂ ਅੱਗੇ ਚੋਰੀ ਵੀ ਪੱਟੀ ਗਈ ਆ। ਉਹਨਾਂ ਨੂੰ ਪਤਾ ਕਰ ਲੈਣਾ, ਲੇਕਿਨ ਇਹ ਤਾਂ ਮੁੱਲ ਦੀ ਮੈਂ ਲੈ ਜਾਣੀ ਪਈਆਂ। ਤੁਸੀਂ ਮੁੱਲ ਲੈ ਜਾਣੀ। ਲਓ ਜੀ ਆਪਾਂ ਪਹੁੰਚ ਗਏ ਹੁਣ ਫਿਰ ਆਪਣੇ ਡੇਰੇ, ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਵੀ ਅੱਜ ਬਸ਼ੀਰ ਕੋਈ ਨਹੀਂ ਹੈਗਾ, ਬਸ਼ੀਰ ਗਿਆ ਹੋਇਆ। ਤੇ ਅੱਜ ਜਿਹੜਾ ਕੰਮ ਆ ਉਹ ਸਾਰਾ ਆਪਣੇ ਜਿੰਮੇ ਆ। ਸੁਬਾਹ ਆਏ ਆ, ਧਾਰਾਂ ਕੱਢੀਆਂ, ਫਿਰ ਗਏ ਆ ਸਰੋਇਆ ਸਾਹਿਬ ਦੇ ਡੇਰੇ, ਤੁਹਾਨੂੰ ਸਾਰਾ ਕੁਝ ਦਿਖਾਤਾ। ਤੇ ਹੁਣ ਆਏ ਆ ਜੀ ਪੱਠੇ ਵੱਢ ਰਹੇ ਆ, ਇਹ ਪਾਉਂਦੇ ਆ ਕੁਤਰ ਕੇ ਡੰਗਰਾਂ ਨੂੰ। ਤੇ ਉਧਰ ਜਿਹੜਾ ਆ ਮਿਰਚ ਉਹਦਾ ਛਾਪਰ ਪੈ ਰਿਹਾ ਆ, ਪਰ ਮੈਨੂੰ ਇੰਜ ਲੱਗਦਾ ਵੀ ਅੱਜ ਮੈਂ ਹੋਰ ਤੁਹਾਨੂੰ ਕੋਈ ਸ਼ੈ ਜਿਹੜੀ ਆ ਨਾ
ਉਹ ਦਿਖਾ ਨਹੀਂ ਸਕਣੀ ਕਿਉਂਕਿ ਹੁਣ ਪੱਠੇ ਵੱਢ ਕੇ ਕੁਤਰ ਕੇ ਪਰਾਂ ਛੇਲ ਚੱਕ ਕੇ ਲੈਣੀਆਂ, ਫਿਰ ਕੁਤਰੂੰਗਾ ਫਿਰ ਪਾਉਂਗਾ। 2 ਵਜੇ ਖੜੇ ਆ। ਬਹਰਹਾਲ ਜਿਹੜਾ ਨਾ ਧੁੱਪ, ਇਹ ਸ਼ੁਕਰ ਆ ਮਾਲਕ ਦਾ ਵੀ ਧੁੱਪ ਨਿਕਲਿਆ ਈ। ਮੈਂ ਅੱਜ ਹੁਣ ਫਸਿਆ ਹੋਇਆ, ਹੋਰ ਮੈਂ ਤੁਹਾਨੂੰ ਕੁਝ ਜਿਹੜਾ ਨਾ ਦਿਖਾ ਨਹੀਂ ਸਕਦਾ। ਇਸ ਵਾਸਤੇ ਮੈਨੂੰ ਹੁਣ ਰਾਣਾ ਖਾਲਦ ਮਕਬੂਲ ਨੂੰ ਦਿਓ ਜੀ ਇਜਾਜ਼ਤ। ਤੇ ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।